ਜਦੋਂ ਗਏ ਨਾ ਸੀ। ਅੱਛਾ ਜੀ। ਉਦੋਂ ਪਹਿਲਾਂ ਕਿਤੇ ਮਾਰ ਛੱਡਿਆ ਸਨ। ਅੱਛਾ ਅੱਛਾ, ਜੇਲ੍ਹ 'ਚ? ਹਾਂ, ਜੇਲ੍ਹ 'ਚ 12 ਸਿੱਖ ਮਾਰੇ ਨੇ, ਉਹਨਾਂ ਨੂੰ ਜਾਂ ਗੋਲੀ ਮਾਰੀ ਤੇ ਜਾਂ ਜ਼ਹਿਰ ਦਿੱਤੀ ਹੈ ਤੇ ਸੱਟੇ ਨਾਰੇ। ਤੇ ਉਹ ਜਿਹੜਾ ਫਟਾਨ ਸੀ ਨਾ ਬੇਲੀ ਉਹਦਾ। ਅੱਛਾ ਅੱਛਾ, ਤੁਹਾਡਾ ਪਿਓ ਬੇਲੀ ਸੀ? ਹਾਂ, ਪਿਓ ਦਾ ਬੇਲੀ। ਉਹ ਮਾਂ ਦਾ ਦਿਲ ਰੱਖਦਾ ਸੀ। ਮੈਂ ਪੀਪਾ ਤੇਲ ਦਾ ਪਾ ਕੇ ਛਾੜਿਆ। ਅੱਛਾ ਅੱਛਾ ਅੱਛਾ, ਉਹਨਾਂ ਦਾ ਮੈਂ ਛਾੜ ਛੜਿਆ। ਮਤਲਬ ਮੇਰਾ ਦਿਲ ਨਾ ਦੁਖੇ ਬਿਆਨ ਛੋੜ ਦੇ। ਮੈਂ ਪੀਪਾ ਤੇਲ ਦਾ ਪਾ ਕੇ ਛਾੜ ਮੇਰਾ ਸਮ ਕਰ ਦਿੱਤੀ ਉਹਨਾਂ ਸਾਨੂੰ ਉਹਦੀ ਲਾਸ਼ ਹੋਈ। ਮੈਂ ਕਿਹਾ ਹੁਣ ਵਾਕਈ ਮੈਨੂੰ ਤਕਲੀਫ ਹੋਣੀ, ਮੈਨੂੰ ਬੜੇ ਰੰਗ ਲੱਗੇ ਨੇ। ਉਂਝ ਤੁਹਾਡੀ ਵੀ ਯਾਦ ਫੋਨ ਸੀ ਨਾ, ਫਿਰ ਵੀ ਚਲੋ ਭਾਵੇਂ ਜਿਵੇਂ। ਤੇ ਮੈਨੂੰ ਉਂਝ ਰੋਣ ਨਹੀਂ ਖਲਾਉਂਦਾ। ਤੇ ਮੈਂ ਉਹਨੂੰ ਲਿਖਿਆ ਆਣ ਕੇ ਮੈਨੂੰ ਮਿਲ ਵੀ ਡਾਕਟਰ ਵਡੇਰਾ। ਉਹ ਖੱਤ ਘੱਲਿਆ ਤੇ ਮਿਲੇ ਨਾ ਮੈਨੂੰ। ਉਹ ਖੱਦਲ ਹੁੰਦਾ ਹੁੰਦਾ ਆ ਗਿਆ। ਉਹਨੇ ਖੱਤ ਲਿਖਿਆ ਆ, ਮੈਂ ਬੜਾ ਬਿਮਾਰ ਹਾਂ ਤੇ ਜਦੋਂ ਦਾ ਤੇਰਾ ਰੁਕਾ ਮਿਲਿਆ ਮੇਰੀ ਬਿਮਾਰੀ ਟੁਰ ਗਈ ਹੈ। ਫਿਰ ਬਿਮਾਰੀ ਆਉਂਦੀ ਹੈ, ਮੈਂ ਆਨਾ ਬੂਟੇ ਦਾ ਰੁਕਾ ਲਿਆ ਫਿਰ ਟੁਰ ਜਾਂਦੀ ਹੈ। ਤੂੰ ਮੈਨੂੰ ਮੌਕਾ ਪਾਈ ਨਾ ਤੇ ਤੂੰ ਆਣ ਕੇ ਮੇਰੇ ਮੈਂ ਨਹੀਂ ਆਉਣ ਵਾਲਾ। ਅਮਨ ਨੂੰ ਮਾਨ ਨਿਕਲੇ ਸਨ। ਅਮਨ ਖੱਤਰੀ ਜਿਹੜੇ ਸਨ ਉਹ ਬੜੇ ਮਾਲਦਾਰ ਸਨ। ਅੱਛਾ, ਖੱਤਰੀ ਕਿਹੜੇ ਹੈ ਬਜ਼ੁਰਗੋ? ਕੋਈ ਨਾਮ ਹੁੰਦਾ ਇੱਥੇ ਤੁਹਾਡੇ ਪਿੰਡ ਖੱਤਰੀ ਦਾ ਘਰ ਹੈ ਸਕ ਦੋ ਚਾਰ? ਆ ਖੱਤਰੀਆਂ ਦਾ ਨਾਮ ਸੀ ਇੱਕ ਦਾ ਸੰਤਾ ਸਿੰਘ। ਅੱਛਾ, ਨਹੀਂ ਸਿੰਘ ਤੇ ਸਿੱਖ ਹੁੰਦੇ ਨੇ, ਖੱਤਰੀ ਤੇ ਮੈਂ ਹਿੰਦੂ ਨਹੀਂ? ਆ ਹਿੰਦੂ ਨਹੀਂ, ਸਿੰਘ ਅਸੀਂ ਸਿੰਘ ਹੀ ਸਨ ਨਾ, ਖੱਤਰੀ ਸਨ। ਇੱਕ ਮੁਸਲਮਾਨ ਹੋ ਗਿਆ ਨਾਲ ਸਾਡੇ ਬਾਬਾ ਗੁਲਾਮ। ਅੱਛਾ ਅੱਛਾ, ਉਹ ਮੁਸਲਮਾਨ ਹੋ ਕਿੱਥੇ ਰਹਿ ਗਏ? ਆ ਰਹਿ ਗਿਆ। ਉਹਨੂੰ ਰੱਬ ਵਾਵਾ ਬਾਲ ਬੱਚਾ ਦਿੱਤਾ। ਅੱਛਾ ਬਜ਼ੁਰਗੋ, ਤੁਸੀਂ ਉਦੋਂ 4-5 ਸਾਲ ਦੇ ਹੋ ਤਕਰੀਬਨ? ਮੈਨੂੰ ਗੱਲਾਂ ਤੁਹਾਨੂੰ ਯਾਦ ਹੈ ਕਿ ਤੁਸੀਂ ਗੁਰਦੁਆਰੇ ਜਾਂਦੇ ਰਹੇ 4-5 ਸਾਲ 'ਚ ਗਏ ਕੋਈ? ਬੜਾ। ਥੋੜਾ ਉਹਦੇ ਬਾਰੇ ਥੋੜੇ ਦੱਸੋ, ਕੀ ਪੜ੍ਹਦੇ ਕੀ ਕਰਦੇ? ਬੜਾ ਇਹਦਾ ਤੇ ਮੈਨੂੰ ਪਤਾ ਨਹੀਂ ਕਿ ਉਹ ਤੇ ਕੜਾਹ ਦਿੰਦੇ ਸਨ। ਉਹ ਕੜਾਹ ਖਾ ਲੈਣਾ, ਇੱਕ ਬੰਦਾ ਕੜਾਹ ਲੈ ਲਿਆ ਤੇ ਉਹ ਪਿਛਾ ਕੀਤਾ ਤੇ ਦੂਜਾ ਹੱਥ ਲਾ ਕੀਤਾ। ਅੱਗੋਂ ਲੱਭਾ ਨਹੀਂ ਮੈਂ ਤੈਨੂੰ ਦਿੱਤਾ ਤੇ ਪਿਛਲਾ ਕੁੱਤਾ ਲੈ ਗਿਆ। ਕੁੱਤਾ ਲੈ ਕੇ ਪੀ ਲਿਆ ਤੂੰ? ਪਿਛਲਾ ਕੁੱਤਾ ਲੈ ਗਿਆ, ਅੱਗੋਂ ਲੱਭਾ ਨਹੀਂ। ਪਿਛਲਾ ਵੀ ਗਵਾ ਲਿਆ? ਪਿਛਲਾ ਵੀ ਗਵਾ ਲਿਆ। ਮੈਨੂੰ ਲਾਲਚ ਪੂਰੀ ਬਣਾਏ। ਅੱਛਾ ਅੱਛਾ, ਤੇ ਮੈਂ ਉੱਥੇ ਨਾ ਟੁਰ ਜਾਣਾ ਨਟਕਾਣੇ। ਪਰ ਕੋਈ ਸਿੱਖ ਮਿਲੇ ਮੈਨੂੰ ਆਣ ਕੇ। ਅੱਛਾ ਅੱਛਾ, ਮੇਰੇ ਨਾਲ ਗਏ ਨੇ ਪੀਰ। ਪੀਰਾਂ ਦੀ ਫਿਰ ਰੋਟੀ ਬੜੀ ਪੱਕਦੀ ਚੰਗੀ। ਉਹਨੇ ਮੈਂ ਆਖਿਆ ਪਾਣੀ ਛਾਣੇ ਪੀ ਕੇ ਤੇ ਤੂੰ ਫਿਰ ਭਾਈ ਲੱਭ। ਮੈਂ ਲੱਭਣ ਲੱਗ ਪਿਆ। ਇਹ 47 ਤੋਂ ਬਾਅਦ ਦੀ ਗੱਲ? ਆਹੋ। ਅੱਛਾ, ਲੱਭਿਆ ਕੋ ਰਾਵਲ ਪਿੰਡੀ ਦੇ ਮਿਲਣ ਕੋ ਨਾ ਲੱਭੇ। ਇੱਕ ਚਾਮਕਿਆਂ ਦਾ ਮਿਲ ਪਿਆ। ਅੱਛਾ ਅੱਛਾ, ਚਾਮ ਕੇ ਫਰੂਕਾਬਾਦ ਲੱਗੇ ਚੂੜਖਾਨੇ ਦੇ ਉੱਤੇ ਚੜ੍ਹਦੇ ਪਾਸੇ। ਉੱਥੇ ਮੇਰਾ ਬੇਲੀ ਸੀ ਇੱਕ ਵਿਰਕ ਸੀ ਤੇ ਬੜਾ ਦਾਰਸ਼ੀ ਦਾ ਸੀ ਜਵਾਨ। ਅੱਛਾ ਅੱਛਾ, ਉਹਨੂੰ ਮੈਂ ਆਖਿਆ ਤੈਨੂੰ ਤੇਰੇ ਪਿੰਡ ਲੈ ਚੱਲਾਂ। ਕਦੀ ਤੇ ਮੈਂ ਨਿੱਕਾ ਜਿਹਾ ਵੇਖਿਆ ਤੇਰਾ ਕੱਚੀ ਪਿੰਡ ਤੇ ਹੁਣ ਤਾਂ ਕੋਠੀਆਂ ਪਈ, ਮੈਂ ਲੈ ਚੱਲਣਾ ਤੈਨੂੰ ਨਾਲ। ਉਹ ਆਂਦਾ ਤੂੰ ਖੜੇ ਪਿੰਡ ਕਿਹੜੇ ਦੀ ਗੱਲ ਕਰਨਾ? ਮੈਂ ਉਹਦਾ ਮੁੱਛਾਂ ਟਕੀਆਂ ਤੇ ਜਵਾਨ ਉਹਨੇ ਕਿਹਾ ਮੁਸਲਮਾਨ ਮਾਰ ਛੱਡ ਕੇ। ਉਹ ਡਰੇ। ਹਾਂਜੀ ਹਾਂਜੀ। ਉਹ ਆਂਦਾ ਆਪੇ ਲੈ ਜਾਏਗਾ ਮੈਨੂੰ ਨੂਰ ਲੰਬਰ। ਨੂਰ ਲੰਬਰ ਦਾ ਮੇਰਾ ਪੁੱਤਰ ਬੇਲੀ ਸੀ। ਨੂਰ ਲੰਬਰ 5 ਮਰਬਿਆਂ ਦਾ ਮਾਲਕ ਸੀ। ਉਹਦਾ ਪੁੱਤਰ ਅਕਬਰ ਉਹਦੇ ਨਾਂ ਸੀ, ਉਹ ਮੇਰਾ ਬੇਲੀ ਸੀ। ਉਹ ਮੈਂ ਕਿਹਾ ਉੱਥੇ ਮੈਂ ਚੱਲਾ ਜਾਣਾ ਤੇ ਅਕਬਰ ਉਹ ਨੂਰ ਹੀ ਮਰ ਗਈ। ਉਹਨੇ ਕਿਹਾ ਤੂੰ ਖੋੜੇ ਕਿਹੜਾ ਨੂਰ ਦੀਆਂ ਗੱਲਾਂ ਕਰਨਾ, ਮੇਰੀ ਨਹੀਂ ਉਹਨੇ ਸੁਣੀ। ਕਰਦੇ ਇੱਕ ਬੂਟਾ ਸਿੰਘ ਮਿਲ ਪੈਂਦਾ। ਉਹਦਾ ਤੇ ਸਰਨਾਮੀਆਂ 'ਚ ਕੰਮ ਬਣ ਜਾਣਾ ਸੀ। ਕਿੱਥੋਂ ਦਾ ਹੈ? ਮੈਂ ਸਮਸੇ ਦਾ ਉਹ ਮੈਂ ਗੱਲਾਂ ਬਾਤਾਂ ਕੀਤੀਆਂ। ਉਹ ਤੇ ਬੜਾ ਮੈਂ ਤਾਂ ਰਾਜੀ ਹੋ ਗਿਆ। ਉਹਨੇ ਰਹਿਣਾ ਕਿੱਥੇ? ਮੈਂ ਕਿਹਾ ਸਿੱਖ ਹੈ ਹੁਕਮ ਸਿੰਘ, ਪ੍ਰਾਹੁਣੇ ਅਸੀਂ ਉਹਦੇ ਹਾਂ ਤੇ ਉਹਨੂੰ ਪੁੱਛ ਲਈ ਮੈਂ ਕਿੱਥੇ ਹਾਂ। ਮਸਜਿਦ ਦੇ ਨਾਲ ਘਰ ਉਹਦਾ ਰਹੀ ਸੀ, ਇੱਥੇ ਰਹਿਣ ਵਾਲਾ ਨਨਕਾਣੇ ਦਾ ਰਹਿਣ ਵਾਲਾ ਸੀ। ਹਾਂਜੀ ਹਾਂਜੀ, ਹੈ ਸੀ ਸਿੱਖੀ। ਸਿੱਖ ਬੜੇ ਰਹਿੰਦੇ ਨੇ। ਉਹਨੇ ਪੁੱਛਿਆ ਉਹਨੂੰ, ਉਹਨੇ ਕਿਹਾ ਉਧਰ ਨਾਈਆਂ ਰੋਟੀ ਪਕਾਈ ਤੇ ਖਾ ਲੈਣ ਪਿਆ। ਉੱਥੇ ਲੈ ਆ ਰੋਟੀ ਵੀ ਪੀਰਾਂ ਦੀ ਦਰਦ ਤੇ ਗੋਸ਼ਤ ਬੜੇ। ਮੈਂ ਕਿਹਾ ਆਜੋ ਖਾਓ। ਉਹ ਗੋਸ਼ਤ ਨਹੀਂ ਖਾਂਦੇ। ਉਹਨੇ ਕਿਹਾ ਨਹੀਂ। ਮੈਂ ਉਹਨਾਂ ਨੂੰ ਫਰੂਟ ਦਿੱਤਾ ਤੇ ਉਹਨੇ ਖਾਧਾ। ਫਿਰ ਮੈਂ ਉਹਨੂੰ ਆਖਣ ਲੱਗੇ ਭਾਈ ਕੋਈ ਗੱਲ ਸੁਣਾ। ਮੈਂ ਮੁੜੋ ਢੋਲੇ ਆਖਣ ਲੱਗ ਪਿਆ ਖੜਕ ਸਿੰਘ ਦੇ ਬੜੇ। ਫਿਰ ਬੜੇ ਰਾਜੀ ਹੋ ਗਏ। ਸੁਣਾਉਂਦਾ ਰਿਹਾ ਤੇ ਵੱਡਲੇ ਫਿਰ ਮੈਂ ਉਹਨੂੰ ਮਿਲਿਆ ਤੇ ਮੈਂ ਆਖਿਆ ਤੂੰ ਪਿੱਛਾ ਟੁੱਟ ਜਾਣਾ ਹੈ ਤੇ ਮੇਰਾ ਇੱਕ ਕਾਟ ਹੈ, ਮੈਂ ਤੈਨੂੰ ਲਿਖ ਕੇ ਦੇਣਾ, ਉਹ ਮੇਰੇ ਭਰਾ ਨੂੰ ਪੜਾਈ। ਉਹ ਜਦ ਮੈਂ ਭਰਾ ਮਿਲਿਆ ਸੀ ਨਾ ਆਣ ਕੇ, ਉਹਨੂੰ ਮੈਂ ਆਖਿਆ ਜਾ ਕੇ ਦੇ। ਹਾਂਜੀ ਹਾਂਜੀ, ਉਹਨੇ ਕਿ ਲਿਖ ਲਿਆ। ਹੁਣ ਜਿਹੜੇ ਮੈਂ ਜਾਣਾ ਸੀ ਨਾ ਤਿਆਰ ਹੋਇਆ ਅਸਾਂ ਤੇ ਮੈਂ ਉੱਧਰ ਖਜਕ ਗਿਆ ਤੇ ਮੈਂ ਉਹਨਾਂ ਨੂੰ ਦੱਸਣ ਗਿਆ ਪੀਰਾਂ ਨੂੰ ਮੈਂ ਨਹੀਂ ਜਾਣਾ। ਉਹਨਾਂ ਛੱਡਿਆ ਨਹੀਂ
ਤੇ ਮੰਡੀਆਂ ਤੇ ਰੁਪਈਏ ਸਾਨੂੰ ਪਤੀ ਅੱਜ ਵੀ ਲੱਭ ਜਾਂਦੇ। ਉਦੋਂ ਮੱਗਰ ਸੀ, ਉਦੋਂ ਮੇਰੇ ਉੱਥੇ ਬੜੇ ਪਏ ਸਨ। ਹਾਂ ਸਹੀ ਗੱਲ। ਜੋੜਾ ਜਿਹੜਾ ਮੈਂ ਨਹੀਂ ਬਦਲਿਆ, ਜਿਵੇਂ ਦਾ ਭਾਈ ਸੀ ਪਾਇਆ ਉਹ ਵੀ ਮੈਂ ਠੀਕ ਲੈ ਲਿਆ ਤੇ ਕੋਈ 2000 ਰੁਪਈਆ ਲੈ ਕੇ ਤੇ ਮੈਂ ਉਹਨਾਂ ਨਾਲ ਟੁਰ ਗਿਆ ਭਰਾ। ਭਲਾ ਉੱਥੇ ਜਦੋਂ ਹੋਈ ਨਾ ਉਹਦੇ ਨਾਲ ਗੱਲ, ਹਾਂਜੀ ਰੁਕਾ ਲਿਖਣ ਲੱਗਾ ਤੇ ਮੇਰਾ ਰੋਣ ਨਾ ਖਲੋਏ, ਬੜਾ ਰੋਵਾਂ। ਮੈਨੂੰ ਇਹਨੂੰ ਜਿਵੇਂ ਮੇਰੇ ਭਰਾ ਦੀ ਮੁਲਾਕਾਤ ਪਈ ਹੁੰਦੀ ਮੇਰੇ ਨਾਲ। ਫਿਰ ਮੈਂ ਸੋਚਿਆ ਇਹਨੇ ਜਾ ਕੇ ਆਖਣਾ ਬੂਟਾ ਰੋਂਦਾ ਤੇ ਉਹਨੇ ਆਖਣਾ ਬੜਾ ਤੰਗ ਹੈ ਉੱਥੇ। ਮੈਂ ਕਿਹਾ ਉਹਨੂੰ ਆਖੀ ਮੈਨੂੰ ਤਕਲੀਫ ਕੋਈ ਨਹੀਂ, ਮੈਨੂੰ ਬੜੇ ਰੰਗ ਲੱਗੇ ਨੇ। ਉਂਝ ਤੁਹਾਡੀ ਮੈਨੂੰ ਯਾਦ ਹੈ ਫੋਨ ਸੀ ਨਾ, ਫਿਰ ਵੀ ਚਲੋ ਭਾਵੇਂ ਜਿਵੇਂ ਤੇ ਮੈਨੂੰ ਉਂਝ ਰੋਣ ਨਹੀਂ ਖਲੋਂਦਾ। ਤੇ ਮੈਂ ਉਹਨੂੰ ਲਿਖਿਆ ਆਣ ਕੇ ਮੈਨੂੰ ਮਿਲ। ਹੁਣ ਵਡੇਰਾ ਹੋ ਗਿਆ ਸੀ, ਕੋਈ ਬਿਮਾਰ ਸੀ ਜਾਂਦਿਆਂ ਨੂੰ। ਅੱਛਾ ਅੱਛਾ। ਉਹਨੂੰ ਰੁਕਾ ਮਿਲਿਆ। ਉਹ ਮੈਂ ਆਪਣਾ ਕਾਰਡ ਤੇ ਦੱਸਿਆ ਸੀ ਦਰਸ ਭਾਈ ਆਖਣਾ ਸੀ ਬਰਾਸਤਾ ਕਿਹੜਾ ਦਦਾਰ ਸਿੰਘ ਤੇ ਚੱਕ ਚੌਧਰੀ ਡਾਕਖਾਨਾ ਤੇ ਦੱਸ ਹੈ ਨਸ਼ੌਰਾ ਵਿਚਕਾਂ ਦਾ ਚੱਕ ਤੇ ਚੌਧਰੀ ਡਾਕਖਾਨਾ। ਉਹ ਖੱਤ ਘੱਲਿਆ ਤੇ ਮਿਲੇ ਨਾ ਮੈਨੂੰ। ਉਹ ਖੱਦਲ ਹੁੰਦਾ ਆ ਗਿਆ। ਉਹਨੇ ਖੱਤ ਲਿਖਿਆ ਆ ਮੈਂ ਬੜਾ ਬਿਮਾਰ ਹਾਂ ਤੇ ਜਦੋਂ ਦਾ ਤੇਰਾ ਰੁਕਾ ਮਿਲਿਆ ਮੇਰੀ ਬਿਮਾਰੀ ਟੁਰ ਗਈ ਹੈ। ਫਿਰ ਬਿਮਾਰੀ ਮੁਝੀ ਮੈਂ ਆਨਾ ਬੂਟੇ ਦਾ ਰੁਕਾ ਲਿਆ ਫਿਰ ਟੁਰ ਜਾਂਦੀ ਹੈ। ਤੂੰ ਮੈਨੂੰ ਮੌਕਾ ਪਾਈ ਨਾ ਤੇ ਤੂੰ ਆਣ ਕੇ ਮਿਲ, ਮੈਂ ਨਹੀਂ ਆ ਸਕਦਾ, ਮੇਰੇ ਤੋਂ ਨਹੀਂ ਪੜਿਆ ਗਿਆ। ਵੇਖੋ ਇੰਨਾ ਹੁੰਦੇ ਉੱਥੇ ਬੈਠੇ ਆਣ ਲੱਗਿਆ ਮੇਰੀ ਬਿਮਾਰੀ ਟੁਰ ਗਈ ਹੈ। ਰੱਬ ਜਾਣਦਾ ਫੁੱਫੀ ਦਾ ਪੁੱਤਰ। ਤੇ ਤੁਸੀਂ ਗਏ ਨਹੀਂ ਮਿਲਣ ਵਾਸਤੇ? ਨਹੀਂ ਮੇਰੇ ਤੋਂ ਨਹੀਂ ਜਾ ਗਿਆ ਅਜੇ ਤੱਕ ਇੱਕ ਚੱਕਰ ਨਹੀਂ ਲੱਗਾ ਉਧਰ? ਨਾ। ਤੁਹਾਡਾ ਕੋਈ ਰਿਸ਼ਤੇਦਾਰਾਂ ਚੋਂ ਨਹੀਂ ਆਇਆ ਕੋਈ? ਆਇਆ ਹੈ। ਡਾਕਟਰ ਸਾਹਿਬ ਮੇਰੀ ਗੱਲ ਕਰਾਈ ਸੀ ਨਾ ਤੁਹਾਨੂੰ ਕਿਸੇ ਵੇਖ ਕੇ ਫੋਨ 'ਚ ਅੱਗੇ ਵੀ ਗੱਲਾਂ ਇੱਥੇ ਕਈ ਥਾਂ ਵੇਲੇ ਨੇ। ਅੱਛਾ ਅੱਛਾ ਅੱਛਾ। ਉਹ ਵਜ਼ੀਰਾਬਾਦ ਦਾ ਕਰਾਉਂਦਾ ਰਹੇ। ਉੱਥੋਂ ਮੇਰਾ ਬਜ਼ਰਗਿਆ ਇੱਕ ਆ ਗਿਆ ਤਾਇਆ ਦਾ ਮੁੰਡਾ। ਹਾਂ ਉਹ ਲੈ ਕੇ ਕੋਟ ਆਇਆ। ਇੱਕ ਉੱਥੋਂ ਦਾ ਇੱਥੋਂ ਦਾ ਵੀਰ ਸਿੰਘ ਸੀ ਮਾੜੀ ਕੋਟ ਦਾ, ਉਹ ਵੀ ਸਰਕੀ ਵੈਆ ਸੀ। ਅੱਛਾ ਅੱਛਾ। ਉਹਦੀ ਬੱਚੀ ਆਈ, ਇੱਕ ਹੀ ਸਰਕਾਰ ਦੇ ਦੋ ਸਿੱਖ ਨੇ ਨਾਲ। ਉਹ ਮੇਰੇ ਕੋਲ ਆਇਆ ਸਪਾਰ। ਅੱਛਾ ਅੱਛਾ। ਲਾਹੌਰ ਆ ਗਿਆ ਤੇ ਗੱਡੀ ਮੈਂ ਕੱਲੀ ਤੇ ਆ ਗਿਆ ਇੱਥੇ। ਅੱਗੋਂ ਰਾਜੇ ਮੌਕੇ ਦੇ ਡੇਰੇ ਲਗਾਏ ਸਨ। ਹਾਂਜੀ ਹਾਂਜੀ। ਉਹ ਵੀ ਸਿੱਖੋ ਮੁਸਲਮਾਨ। ਭਲਾ ਉਹ ਚਾਦਰ ਲੈ ਕੇ ਆ ਗਏ। ਮੇਰੀ ਘੋੜੀ ਲੈ ਗਿਆ ਸੀ ਉਹਨੇ ਆਪਣੀ ਕਾਠੀ ਪਾ ਕੇ ਘੋੜੀਆਂ ਤੇ ਲੈ ਗਿਆ ਮੰਡੀ ਚੂੜ ਖਾਣੇ। ਉੱਥੇ ਚੜ੍ਹ ਕੇ ਜਾਣਾ ਗੱਡੀ 'ਚ। ਉਹ ਘੋੜੀਆਂ ਦੋਵੇਂ ਲੈ ਗਿਆ। ਮੈਂ ਕਿਹਾ ਘੋੜੀ ਚਾਦਰ ਹੀ ਘੱਲੀ ਆ। ਉਹਨੇ ਆਖਿਆ ਮੈਂ ਲੈ ਗਿਆ ਘੋੜੀ ਤੇ ਘੋੜੀ ਦੀ ਲੋੜ ਹੀ ਮੈਂ ਕਾਲੀ ਛੱਡਣਾ। ਮੈਂ ਕਿਹਾ ਨਹੀਂ ਘੋੜੀ ਲੋੜ। ਉਹਨੇ ਜਾਂਦੇ ਤੇ ਮਿਲਦੇ ਰਹਿੰਦੇ। ਸਿਰਫ ਇਹ ਗੱਲ ਇਹਦੇ ਤੇ ਗਈ ਮੈਂ ਆਪਣੇ ਅੱਜ। ਪੁੱਤਰੀ ਹੈ ਕਸ਼ਮੀਰ ਸਿੰਘ ਮੱਲੀ। ਸਹੀ। ਵੀਡੀਓ ਅੱਛਾ ਬਜ਼ੁਰਗੋ, ਤੁਹਾਡਾ ਜਦੋਂ ਵਾਲਦ ਉੱਥੇ ਫੌਤ ਹੋਏ ਯਾਨੀ ਉਹਨੂੰ ਸਜ਼ਾ ਦੇਤੀ ਮਾਰਤਾ ਤੇ ਉਹਦਾ ਤੁਸੀਂ ਫਿਰ ਉਹ ਉੱਥੇ ਕੋਈ ਕੀਤਾ ਨਹੀਂ ਆਪਣੇ ਉਹਨਾਂ ਦੇ ਰਸਮ ਜਾਂ ਗਏ ਉੱਥੇ ਲਾਸ਼ ਲੈਣ ਵਾਸਤੇ ਵਸੂਲ ਕੀਤੀ ਕਿ ਉਹਨਾਂ ਆਪਣੀ? ਤੁਹਾਨੂੰ ਦੱਸਣਾ ਨਾ ਜਦੋਂ ਗਏ ਨਾ ਸੀ। ਅੱਛਾ ਜੀ। ਉਦੋਂ ਪਹਿਲਾਂ ਕਿਤੇ ਮਾਰ ਛੱਡਿਆ ਸਨ। ਅੱਛਾ ਅੱਛਾ। ਜੇਲ੍ਹ 'ਚ? ਜੇਲ੍ਹ 'ਚ 12 ਸਿੱਖ ਮਾਰੇ ਨੇ। ਉਹਨਾਂ ਨੇ ਜਾਂ ਗੋਲੀ ਮਾਰੀ ਤੇ ਜਾਂ ਜ਼ਹਿਰ ਦਿੱਤੀ ਹੈ ਤੇ ਸੱਟੇ ਨਾਰੇ। ਤੇ ਉਹ ਜਿਹੜਾ ਫਟਾਨ ਸੀ ਨਾ ਬੇਲੀ ਉਹਦਾ। ਅੱਛਾ ਅੱਛਾ। ਤੁਹਾਡਾ ਪਿਓ ਦਾ ਬੇਲੀ ਸੀ? ਹਾਂ ਪਿਓ ਦਾ ਬੇਲੀ ਸੀ। ਪਿਓ ਦਾ ਬੇਲੀ ਸੀ। ਅੱਛਾ। ਸਫਾਈ ਸੀ ਗੁਜਰਾਤ ਦਾ। ਉਹ ਮਾਂ ਦਾ ਦਿਲ ਰੱਖਦਾ ਸੀ। ਮੈਂ ਪੀਪਾ ਤੇਲ ਦਾ ਪਾ ਕੇ ਛਾੜਿਆ। ਅੱਛਾ ਅੱਛਾ ਅੱਛਾ। ਉਹਨਾਂ ਦਾ ਮੈਂ ਛਾੜ ਛੜਿਆ। ਮਤਲਬ ਮੇਰਾ ਦਿਲ ਨਾ ਦੁਖੇ ਬਿਆਨ ਛੋੜ ਦੇ। ਮੈਂ ਪੀਪਾ ਤੇਲ ਦਾ ਪਾ ਕੇ ਛਾੜ ਰਸਮ ਕਰ ਦਿੱਤੀ ਉਹਨਾਂ ਨੂੰ। ਸਾਨੂੰ ਉਹਦੀ ਲਾਸ਼ ਵੀ ਨਹੀਂ ਲੱਭੀ। ਇੱਕ ਮੇਰਾ ਤਾਇਆ ਸੀ, ਉਹ ਜਦੋਂ ਸਿੱਖ ਮੁਸਲਮਾਨ ਹੋਇਆ ਨਾ ਉਹਨੇ ਬੰਦਾ ਮਾਰਿਆ ਸੀ। ਅੱਛਾ ਅੱਛਾ। ਕਾਲਿਆਂ ਪਾਣੀ 'ਚ ਚੱਪੜ ਗਿਆ ਤੇ ਕੋਠੀ ਲੱਗਾ ਆ। ਅੱਛਾ ਅੱਛਾ। ਉੱਥੇ ਉਹਨੂੰ ਕੋਈ ਮਿਲਿਆ ਮੁਸਲਮਾਨ ਬੰਦਾ ਅੱਲਾਲਾ। ਉਹਨੇ ਕਿਹਾ ਕਿੱਡਾ ਸੋਹਣਾ ਤੇ ਕਲਮਾ ਪੜ੍ਹ ਕੋਠੀ ਟੁੱਟ ਜਾਏਗੀ। ਉਹਨੇ ਕਲਮਾ ਪੜ੍ਹ ਲਿਆ। ਉਹ ਕੋਠੀ ਲਾਣ ਗਏ ਇੱਥੇ ਲੱਗਣ ਵਾਸਤੇ ਤੇ ਮਰੇ ਇਹਨਾਂ ਨੇ ਚਾਚੇ ਤਾਇਆ ਮੇਰੇ ਨੂੰ ਪਤਾ ਸੀ ਮੰਜੀ ਲੈ ਕੇ ਤੇ ਚਾਚਾ ਮੇਰਾ ਵੀ ਨਾਲ ਪਿਓ ਵੀ ਤੇ ਗਏ। ਉਹ ਜਾਂਦੇ ਮੁਸਲਮਾਨ ਹੋ ਗਏ ਤੇ ਕੋਠੀ ਟੁੱਟ ਗਈ। ਉਹ ਮੰਜੀ ਲੈ ਕੇ ਲਗੇ ਹੁਣ ਤਾਂ ਰੋਂਦੇ ਲਗੇ। ਹੁਣ ਉਹ ਬੰਦੇ ਪੁੱਛਣ ਕਿਉਂ ਉਹ ਸਾਡਾ ਮੁਸਲਮਾਨ ਹੋ ਗਿਆ ਕੁੜੀ ਆ ਮਾਰ ਜਾਏਗਾ ਚੰਗਾ। ਉਹ ਗਾਣਾ ਕੱਢਣ ਉਹਨੂੰ ਅੱਗੇ ਮਾਰ ਦਿੰਦੇ ਮੰਜੀ ਤੋਂ ਤਾਂ ਲਾ ਕੇ ਲਾਸ਼ ਲਿਆਉਣੀ। ਜੇ ਤੂੰ ਮਰ ਜਾਂਦਾ ਚੰਗਾ ਮੁਸਲਮਾਨ ਹੋ ਗਈ
ਅੱਛਾ ਉਹ ਪਹਿਲੋਂ ਚੌਧਰੀ ਉਹ ਸੀ ਇਹਨਾਂ ਦੇ ਘਰਾਂ ਛੱਡਿਆ ਤੇ ਵੇਖੋ 4 ਦਿਨ ਨਹੀਂ ਚੌਧਰੀ ਆ ਫਿਰ ਚੌਧਰ ਆ ਗਈ ਉਹਦੇ ਕੋਲ ਉਹਦਾ ਨਾਂ ਕੀ ਸੀ? ਉਹਦਾ ਨਾਂ ਸੁੰਦਰ ਸਿੰਘ ਜੀ, ਪਿੱਛੋਂ ਗੁਲਾਮ ਮੁਹੰਮਦ ਸੀ ਉਹਦੇ ਮਗਰ ਉਹ ਚੱਲ ਕੇ ਮੰਨ ਸੁੰਦਰ ਸਿੰਘ ਤੋਂ ਗੁਲਾਮ ਮੁਹੰਮਦ ਆ ਕੋਠੀ ਉਹਦੇ ਪੁੱਤਰ ਦੇ ਉਹਦੇ ਪੁੱਤਰ ਉਹਦੇ ਦਿੱਤੇ ਉਹਦਾ 2-3 ਕੋਠੀਆਂ ਤੇ ਲਾਹੌਰ ਕੋਠੀਆਂ। ਅੱਛਾ ਤੇ ਉਹ ਪੰਪ ਲਗਾਈ ਉਹਦਾ ਇੱਕ ਇਧਰ ਪੰਪ ਲਗਾਇਆ। ਅੱਛਾ ਇਹਨਾਂ ਦਾ ਜਿਹੜਾ ਉਹ ਸੁੰਦਰ ਸਿੰਘ ਫਿਰ ਹੋ ਗਿਆ ਮੁਹੰਮਦ ਅਲੀ ਗੁਲਾਮ ਮੁਹੰਮਦ ਮੁਸਲਮਾਨ ਬੜੇ ਰੰਗ ਦੋਵੇਂ ਕਰਾਂ ਸਾਨੂੰ ਬੜੇ ਰੰਗ ਤੇ ਪਿੰਡ ਵਾਲਿਆਂ ਬੜਾ ਤਾਮਨ ਕੀਤਾ ਇਹਦੇ ਪਿਓ ਬੜਾ ਸੱਚਾ ਤਾਮਨ ਕੀਤਾ। ਅੱਛਾ ਬਜ਼ੁਰਗੋ ਘਰ ਜੀ 4-5 ਸਾਲ ਤੁਸੀਂ ਰਹੇ ਵਾਲਦਾ ਤੁਹਾਡੀ ਜ਼ਾਹਿਰੀ ਬਾਤ ਤੁਸੀਂ ਸਿੱਖ ਸੋ ਘਰ ਕੋਈ ਮਜ਼ਹਬੀ ਰਸਮਾਂ ਕੋਈ ਰੱਖੀ ਸੀ ਸ਼ਾਇਦ ਦੀ ਮੂਰਤੀ ਜਾਂ ਕੋਈ ਹੈ ਸੀ ਘਰ ਉਹਨਾਂ ਦੀ ਸ਼ਾਇਦ ਸਿੱਖਾਂ ਦੀ ਹਾਂਜੀ ਨਹੀਂ ਉਹ ਕੋਈ ਸੀ ਰੱਖੀ ਜਿਵੇਂ ਹੁਣ ਅਸੀਂ ਕੁਰਾਨ ਪਾਕ ਆਪਣੇ ਰੱਖਿਆ ਹੁੰਦਾ ਘਰ ਮੁਸਲਮਾਨਾਂ ਨੇ ਆਪਣੇ ਇੱਕ ਜਾਇ ਨਮਾਜ਼ ਜਾਂ ਕੋਈ ਐਸੀ ਚੀਜ਼ ਬਣਾਈ ਹੁੰਦੀ ਹੈ ਅਸੀਂ ਨਹੀਂ ਸੀ ਉਹਨੇ ਮਾਂ ਕਾ ਛੱਡ ਕੇ ਦਿੱਤਾ ਸੀ ਕੰਮ ਪਹਿਲਾਂ ਮੈਂ ਮੁਸਲਮਾਨ ਹੋਣ ਤੋਂ ਪਹਿਲਾਂ ਦੀ ਗੱਲ ਕਰਨਾ ਤੁਹਾਨੂੰ ਕੋਈ ਯਾਦ ਹੋਏ? ਨਹੀਂ ਉਹਦਾ ਮੈਨੂੰ ਨਹੀਂ ਪਤਾ 4-5 ਸਾਲ ਤੋਂ ਜਦੋਂ ਪਹਿਲਾਂ ਉਦੋਂ ਪਿੱਛੇ ਪੜ੍ਹਦੇ ਹੁੰਦੇ ਸੀ। ਇੱਕ ਹੋਰ ਸੀ ਅੱਛਾ ਜੀ ਇੱਥੋਂ ਨਿਸ਼ੌਰੇ ਦੀ ਸੀ ਉੱਥੇ ਬੜੀ ਆਈ ਸੀ ਮੋਚਾ ਨਾਲ। ਅੱਛਾ ਉਹ ਇੱਥੇ ਦਾ ਪਿੰਡ ਦਾ ਦੋਸਤ ਸੀ ਉਹ ਇੱਥੇ ਹੀ ਰਹਿੰਦਾ ਸੀ। ਉਹਨੇ ਜਦੋਂ ਆ ਜਾਣਾ ਤੇ ਮਾਂ ਉਹਦੇ ਨਾਲ ਪਿਆਰ ਕਰਨਾ ਤੇ ਸਿੱਖ ਹੁੰਦਿਆਂ ਉਹਨੇ ਨਮਾਜ਼ ਪੜ੍ਹਾਉਣੀ ਪਈ ਉਹਨੂੰ ਉਸ ਬੀਬੀ ਪਿਓ ਮੇਰੇ ਆਖਣਾ ਕੁੜੀਏ ਇਹਨੂੰ ਕਿਸੇ ਹੋਰ ਕੰਮ ਤੇ ਨਾ ਲਾ ਛੱਡੀ। ਉਹਨੇ ਕਿਹਾ ਨਹੀਂ ਮਾਮਾ ਮੈਨੂੰ ਕਿਹੜੀ ਲੋੜ ਹੈ ਨਮਾਜ਼ ਪੜ੍ਹੇ ਸਿੱਖ ਹੁੰਦਿਆਂ ਉਹ ਜਾਂਦੀ ਕਿਵੇਂ ਹੋ ਜਾਣਾ ਚੋਰੀ ਤੇ ਉਹ ਸਾਨੂੰ ਤੇ ਮੁਸਲਮਾਨ ਉਹ ਬੀਬੀ ਕਰ ਗਈ ਨਾ ਜਿਹੜੀ ਮੋਚੀਆਂ ਤੇ ਵੇਖ ਕਿੱਡਾ ਮਾਨ ਮਜ਼ਬੂਤ। ਫਿਰ ਮੈਂ ਕੋਈ ਗੱਲ ਛੱਡ ਗਿਆ ਮਾਂ ਦੀ। ਅੱਛਾ ਸੁਣਾਓ ਵੀ। ਜਦੋਂ ਉਹਨਾਂ ਨੂੰ ਸਮਝਿਆ ਨਾ ਮਾਈ ਉਹ ਪਿੱਛੇ ਟੁੱਟ ਜਾਣਾ ਉੱਥੋਂ ਕੰਪ ਚੋਂ ਸਿੱਖਾਂ ਦੇ ਚੋਂ ਉਹਨਾਂ ਇੱਕ ਡਾਕਟਰ ਸੱਦ ਲਿਆ ਤੇ ਇੱਕ ਬੀਬੀ ਡਾਕਟਰ ਹੈ ਰੋਟੀ ਖਾ ਕੇ ਬੈਠੇ ਆ ਛਾਲੇ ਦੀ। ਇਹ ਜਦੋਂ ਤੁਸੀਂ ਉੱਥੇ ਕੈਂਪ 'ਚ ਸੋਚ ਗੱਲ ਹੋ ਅੱਛਾ ਜੀ ਉਹਨਾਂ ਸਮਝਿਆ ਪਏ ਇਹਦਾ ਖੂਨ ਕੱਢਦੇ ਆ ਤੇ ਕਮਜ਼ੋਰ ਕਰਕੇ ਤੇ ਕਲੀਏ ਇੱਧਰ ਪਿੱਛੇ ਜ਼ਮਾਨੇ ਹੈ। ਮਾਈ ਆਂਦੀ ਏ ਉਹਨੂੰ ਦਿਸ ਗਿਆ ਵੀ ਮੇਰੇ ਨੂੰ ਕੋਈ ਕੰਮ ਕਰੋ ਨਾ ਮੰਜੀ ਉਹਨਾਂ ਬੰਨੇ ਹੀ ਲੈ ਆਂਦੀ ਇਹਨੇ ਮੰਜੀ ਤੇ ਕੁੜੀ ਹੁੰਦਾ ਗਲੀਚਿਆਂ ਦੇ ਸੌਂਦੇ ਸਾਂ। ਮਾਈ ਸਾਨੂੰ ਦੋਵਾਂ ਭੈਣ ਭਰਾਵਾਂ ਆਂਦੀ ਜਾਓ ਉੱਧਰ ਖੇਡੋ ਪਰ ਮੇਰੇ ਬੱਚੇ ਨਾ ਕਾਬਰ ਜਾਣ ਤੇ ਬੱਚੇ ਜਾਂਦੇ ਨਹੀਂ ਤੇ ਜੇ ਟੁਰ ਜਾਂਦੇ ਉਹ ਪਰਤਰ ਕੇ ਮੁੜੇ ਅਸੀਂ ਟੁਰ ਗਏ ਕਦੇ ਹੱਥਾਂ ਨਹੀਂ ਵੇਖੀ। ਮਾਈ ਦਾ ਨਸ਼ੇ ਅੱਧ ਸਿਰ ਖੂਨ ਕੱਢ ਕੇ ਤੇ ਆ ਨਹੀਂ ਕਿੱਥੇ ਜਾਣੇ ਮੈਂ ਕਲਮਾ ਪੜ੍ਹ ਕੇ ਆਖਿਆ ਮੈਂ ਪਾਕਿਸਤਾਨ ਜਾਣਾ ਵੇਖ ਗੱਲ ਵਿੱਚ ਉਹਦੀ ਨਾ ਪਈ। ਉਹਨੇ ਕਿਹਾ ਪਾ ਜਾ ਲੰਮੇ ਫਿਰ ਉਹ ਦੌਣਾ ਨਾਲ ਲੱਤਾਂ ਬਾਈ ਬੰਨ ਲਈਆਂ ਨੇ। ਅੱਛਾ ਆਂਦੀ ਸ਼ੇਰ ਦੀ ਬੋਤਲ ਭਰ ਕੇ ਤੇ ਉਹਨੇ ਆਖਿਆ ਕਿੱਥੇ ਜਾਣਾ ਜੀ ਮੈਂ ਆਖਿਆ ਪਾਕਿਸਤਾਨ ਜਾਣਾ ਹੋਰ ਕਿੱਥੇ ਮੈਂ ਜਾਣਾ। ਉਹ ਫਿਰ ਆਂਦੇ ਨੇ ਮਤ ਮਰ ਜਾ ਛੱਡ ਦਿੱਤਾ। ਮਾਂ ਦੀ ਮੈਂ ਬਹਿ ਗਈਆਂ ਪੈਰਾਂ ਥੱਲੇ ਕਰਕੇ ਤੇ ਮੇਰਾ ਜਿਹੜੇ ਕੀਤਾ ਪਏ ਨਲਕੇ ਦੀ ਟੂਟੀ ਖੋਲ ਕੇ ਨਾ ਆ ਪਾਣੀ ਟੈਂਕੀ ਦਾ ਆਉਂਦਾ ਸੀ ਤੇ ਇੰਨੀ ਫੁਹਾਰੇ ਲੱਗੇ ਜਿਵੇਂ ਸਾਡੇ ਘਰਾਂ ਹੀ ਲੱਗੇ ਤੇ ਮੈਂ ਵਿੱਚ ਕੱਪੜਿਆਂ ਸਣੇ ਬਈਨੀਆਂ ਥੱਲੇ ਉਹਨੂੰ ਅੱਲਾ ਪਾਕ ਟੂਟੀ ਤੇ ਲੈ ਗਿਆ ਤੇ ਅਸੀਂ ਵੇਖਦੇ ਆ ਪਰ ਘੰਟਾ ਕੋ ਥੱਲੇ ਬੈਠੀ ਰਹੀ ਪਾਣੀ ਸਿਰ ਤੇ ਇਹ ਨਹੀਂ ਖੂਨ ਨਾ ਕੱਢਿਆ ਕੋ ਘਬਰਾਹਟ ਨੂੰ ਹੋ ਰਹੀ ਹੋਣੀ। ਹਾਂਜੀ ਤੇ ਉਦੋਂ ਕਈ ਬੰਦੇ ਸਨ ਉਹਨਾਂ ਨੂੰ ਬਲਮਾਂ ਵੱਜੀਆਂ ਹੁੰਦੀਆਂ ਤਲਵਾਰਾਂ ਵੱਜੀਆਂ ਹੁੰਦੀਆਂ ਤੇ ਕਮਾਦਾਂ ਹੀ ਲੁਕੇ ਹੁੰਦੇ ਸਨ ਤੇ ਉੱਤੇ ਮੀਂਹ ਪੈਂਦਾ ਸੀ ਤਲਵਾਰਾਂ ਦਾ ਮੀਂਹ ਪਾਣਾ ਜਾਂ ਤਰੇਲ ਪੈਣੀ ਤੇ ਉਹਨਾਂ ਦੇ ਫਟ ਕੁਦਰਤ ਵਾਲੇ ਛਡਾ ਦਿੱਤੇ ਸਹੀ ਕਰ ਦਿੰਦੇ ਤੇ ਵੇਖੋ ਉਹ ਟੁੱਟੀ ਨਹੀਂ ਪਰ ਬਚ ਗਈ ਹੈ ਉੱਠੀ ਹੈ ਉਹ ਸਹੀ ਹੋ ਗਈ। ਉਹਨੇ ਸਮਝਿਆ ਮੇਰਾ ਨਾ ਕੰਮ ਨਾ ਕੀਤਾ ਜੇ ਇਹਨਾਂ ਦਾ ਕੋਈ ਨੁਕਸਾਨ ਕਰ ਇੱਟਾ ਇੱਕ ਪਿਆਇਆ ਉਹਨੇ ਇੱਕ ਸ਼ੀਸ਼ੇ ਦਾ ਬੂਹਾ ਸੀ ਉਹਨੂੰ ਮਾਰ ਦਿੱਤਾ। ਉਹ ਬੀਬੀਆਂ ਉੱਥੇ ਬੈਠੀਆਂ ਜਿਹਨੇ ਖੂਨ ਕਢਾਇਆ ਸੀ ਗਲੀਚੇ ਤੇ ਉਹ ਭੱਜ ਕੇ ਆਈਆਂ ਨੇ ਮਾਈ ਦਾ ਦਿਮਾਗ ਹੱਲ ਗਿਆ ਉਹ ਬਿੱਟਾ ਚੁੱਕ ਕੇ ਤੇ ਸ਼ੀਸ਼ੇ ਦੀ ਬਾਰੀ ਉਹ ਵੀ ਤੋੜ ਦਿੱਤੀ ਉਹਨਾਂ ਨੇ ਲਿਆਉਂਦਿਆਂ ਨੂੰ। ਦੇਖੋ ਅੱਲਾ ਦੇ ਕੰਮ ਉਹਨੂੰ ਮਾਈ ਨੂੰ ਲੰਮੇ ਨਾਲ ਪਾ ਕੇ ਨਾ ਗਲੀਚਿਆਂ ਦੇ ਉਹ ਜਿਹੜਾ ਦੁਸ਼ਮਣ ਨੇ ਉਹ ਕੁੱਟੀਆਂ ਨੇ ਪਈਆਂ ਮਾਈ ਮਾਰਨਾ ਜਾਏ ਮਾਈ ਠੀਕ ਹੈ ਉਹ ਸਭ ਕਰਾਉਂਦਾ ਸੀ ਨਾ ਕੁਦਰਤ ਵਾਲਾ ਹੀ ਉਹਨੇ ਆਖਿਆ ਮਾਈ ਨੂੰ ਕੱਢੋ ਮਾਈ ਨਾਲ ਵੀ ਉਹ ਦੂਸਰੇ ਨਾਲ ਲੈ ਮਾਈ ਦੀਆਂ ਬਾਜ਼ਰੀਆਂ ਨੇ ਜਿਹਨੂੰ ਰੱਖਿਆ ਇੱਥੇ ਨਾਜ਼ਰੀਨ 1947 ਦੇ ਵੰਡ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਵੱਡਿਆਂ ਦਾ ਇੰਟਰਵਿਊ ਕਰਾਉਣਾ ਤਾਂ ਸਕਰੀਨ ਤੇ ਸਾਡਾ ਨੰਬਰ ਆ ਰਿਹਾ WhatsApp ਨੰਬਰ